Services. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਉਸ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਉਂਦੇ ਹਾਂ। ਸੋ ਮੈਂ ਵੀ ਤੁਹਾਡਾ ਕੁਝ ਬਹੁਤ ਹੀ ਪਿਆਰੀਆਂ ਤੇ ਸੱਚੀਆਂ ਸੁੱਚੀਆਂ ਲਾਈਨਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਅਰਦਾਸ ਸੁਣੀ ਮੇਰੇ ਮਾਲਕਾ ਤੂੰ ਮੰਨਣ ਹਾਰਾ, ਅਰਦਾਸ ਸੁਣੀ ਮੇਰੇ ਮਾਲਕਾ ਤੂੰ ਮੰਨਣ ਹਾਰਾ, ਕਾਰਨ ਅਸੀਂ ਵਿਨਾਸ਼ ਦੇ ਤੂੰ ਸਿਰਜਣਹਾਰਾ, ਅਸੀਂ ਵਿੱਚ ਹਨੇਰੇ ਭਟਕਦੇ ਲੱਭਦੇ ਸਹਾਰਾ, ਬਹੁਤ ਹੋ ਗਈ ਹੁਣ ਮਾਲਕਾ ਤੂੰ ਦੇ ਹੁਲਾਰਾ, ਹੱਥ ਖੜੇ ਨੇ ਸਾਇੰਸ ਤੇ ਚਲਦਾ ਨਾ ਚਾਰਾ, ਹੱਥ ਖੜੇ ਨੇ ਸਾਇੰਸ ਤੇ ਚਲਦਾ ਨਾ ਚਾਰਾ, ਸਿਸਟਮ ਸਾਰੇ ਫੇਲ ਨੇ ਪੈ ਗਿਆ ਖਲਾਰਾ, ਅਸੀਂ ਹੱਥੀ ਦੁਨੀਆ ਡੋਬ ਲਈ ਤੂੰ ਤਾਰਨਹਾਰਾ, ਤੂੰ ਬਖਸ਼ ਲੈ ਮੇਰੇ ਮਾਲਕਾ ਤੂੰ ਬਖਸ਼ਣਹਾਰਾ, ਤੂੰ ਬਖਸ਼ ਲੈ ਮੇਰੇ ਮਾਲਕਾ ਤੂੰ ਬਖਸ਼ਣਹਾਰਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? बड़ी खूबसूरत लिखत है, क्योंकि अल्टीमेटली जदों असीं रब दे अगे दुआ गो हुंदे हैं, ਉਹੀ दुआ कबूल हुंदी है जिहदे च साडा ਕਿਸੇ ਹੋਰ ਦੇ ਉੱਤੇ ਕੋਈ ਮਾਣ ਤਾਣ ਨਹੀਂ ਰਹਿੰਦਾ। ਜਿਹਨੂੰ ਅਸੀਂ ਕਹਿੰਦੇ ਆ ਗੋਡਿਆਂ ਭਰਨੇ ਹੋਣਾ, ਜਦੋਂ ਅਸੀਂ ਗੋਡਿਆਂ ਭਰਨੇ ਹੋ ਜਾਂਦੇ ਆ ਕਿ हे ਵਾਹਿਗੁਰੂ, हे ਰੱਬ, हे ਅੱਲਾਹ ਤਾਲਾ, ਹੋਰ ਕੋਈ ਨਹੀਂ ਹੈ, ਤੂੰ ਹੀ ਹੈ। ਔਰ ਜਦੋਂ ਇਹੀ ਜਿਹੜੀ ਹੈ ਸਾਡੇ ਅੰਦਰੋਂ ਆਵਾਜ਼ ਨਿਕਲਦੀ ਹੈ, ਜਿਸ ਬਾਰੇ ਅਕਸਰ ਸਾਡੇ ਢਾਡੀ ਸਿੰਘ ਇੱਕ ਸ਼ੇਅਰ ਬੜਾ ਕੋਟ ਕਰਦੇ ਨੇ, ਪਤਾ ਨਹੀਂ ਕਿੱਥੋਂ ਆਇਆ, ਲੇਕਿਨ ਉਹਦਾ ਮਤਲਬ ਜਿਹੜਾ ਉਹ ਮੇਲ ਖਾਂਦਾ ਹੈ ਰੂਹਾਨੀਅਤ ਮੈਸੇਜ ਨਾਲ। खुदा कबूल करता है दुआ जो दिल से होती है, मगर मुश्किल तो ये है कि ये बड़ी मुश्किल से होती है। कि ਜਿਹੜੀ ਦਿਲ ਤੋਂ ਦੁਆ ਹੈ ਉਹ ਬਹੁਤ ਘੱਟ ਹੁੰਦੀ ਹੈ, ਬਹੁਤ ਵਾਰ ਦਿਖਾਵਾ ਜਿਹਾ ਹੀ ਹੁੰਦਾ ਹੈ। ਸੋ ਜ਼ਾਹਿਰ ਹੈ ਕਿ ਜਦੋਂ ਅਸੀਂ ਸਾਰੀ ਇਨਸਾਨੀਅਤ ਦੇ ਲਈ ਅਰਦਾਸ ਕਰਦੇ ਹਾਂ ਤਾਂ ਉਹਦੇ ਚ ਸਾਡਾ ਸਵਾਰਥ ਨਹੀਂ ਹੁੰਦਾ, ਨਿੱਜ ਨਹੀਂ ਹੁੰਦਾ, ਉਹਦੇ ਚ ਸਾਡਾ ਆਪਣਾ ਫਾਇਦਾ ਨਹੀਂ ਹੁੰਦਾ। ਔਰ ਜ਼ਾਹਿਰ ਹੈ ਕਿ ਇਹ ਰੱਬ ਦੇ ਹੱਥ ਵੱਸ ਹੈ ਕਿ ਉਹਨੂੰ ਸੁਣਨਾ ਜਾਂ ਨਹੀਂ ਸੁਣਨਾ। ਅਸੀਂ ਇਸੇ ਲਈ ਅਰਜ਼ ਜਾਂ ਅਰਦਾਸ ਜਾਂ ਜਿਹਨੂੰ ਅਸੀਂ ਬੇਨਤੀ ਕਹਿੰਦੇ ਹਾਂ, ਇਹ ਰਿਕੁਐਸਟ ਹੁੰਦੀ ਹੈ। ਜਦੋਂ ਅਸੀਂ ਦੁਨਿਆਵੀ ਕਿਸੇ ਆਪਣੇ ਆਲਾ ਅਫਸਰ ਨੂੰ ਵੀ ਕਰਦੇ ਹਾਂ ਤਾਂ ਉਹਨੂੰ ਅਸੀਂ ਯੋਰ ਸਿੰਸੀਅਰਲੀ ਥੱਲੇ ਲਿਖਦੇ ਸੀ ਤੇ ਰਿਕੁਐਸਟ ਕਰਦੇ ਸੀ। ਐਪਲਾਈ ਜਾਂ ਐਪਲੀਕੈਂਟ ਦਾ ਹੋਣਾ ਹੀ ਅਸੀਂ ਦੁਆ ਗੋ, ਕਬੂਲ ਕਰਨਾ ਜਾਂ ਨਾ ਕਰਨਾ ਇਹ ਉਹਦਾ ਕੰਮ ਹੈ। ਸੋ ਅਸੀਂ ਤਾਂ ਰੱਬ ਤੋਂ ਇਹੀ ਮੰਗ ਸਕਦੇ ਹਾਂ। ਔਰ ਜਿਵੇਂ ਅਸੀਂ ਇਸ ਰਮਜ਼ਾਨ ਦੇ ਮੁਬਾਰਕ ਮਹੀਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਔਰ ਖਾਸ ਤੌਰ ਤੇ ਉਹ ਬਾਣੀ, ਉਹ ਕਲਾਮ ਜਿਸ ਦਾ ਸੰਬੰਧ ਸਮੁੱਚੀ ਇਨਸਾਨੀਅਤ ਦੇ ਨਾਲ ਹੈ, ਜਿਸ ਦੇ ਨਾਲ ਮੁਹੱਬਤ, ਪਿਆਰ ਔਰ ਰੱਬ ਦੇ ਉੱਤੇ ਸਾਡਾ ਭਰੋਸਾ ਉਹ ਹੋਰ ਵੀ ਮਜ਼ਬੂਤ ਹੁੰਦਾ ਹੈ। ਸੋ ਬਾਬਾ ਫਰੀਦ ਗੰਜ ਸ਼ੱਕਰ, ਜਿਨ੍ਹਾਂ ਦੇ 134 ਸ਼ਬਦ, ਜਿਨ੍ਹਾਂ ਦੇ ਵਿੱਚ 4 ਪੂਰੇ ਸ਼ਬਦ ਨੇ, 130 ਕਪਲੇਟ ਨੇ, ਜਿਨ੍ਹਾਂ ਨੂੰ ਸ਼ਲੋਕ ਕਹਿੰਦੇ ਆ ਅਸੀਂ। ਔਰ ਉਹਨਾਂ ਕਪਲੇਟਸ ਦੇ ਵਿੱਚ ਵੀ ਬੇਸ਼ੱਕ ਕੁਛ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਜਾਂ ਮਹੱਲਾ ਪੰਜਵਾਂ ਦੇ ਥੱਲੇ ਵੀ ਨੇ, ਲੇਕਿਨ ਅਸੀਂ ਬਾਬਾ ਫਰੀਦ ਜੀ ਨੂੰ ਹੀ ਐਟਰੀਬਿਊਟ ਕਰਦੇ। ਉਹ ਉਸੇ ਥਾਟ ਦੀ ਫਰਦਰ ਜਿਹੜੀ ਹੈ ਉਹ ਜਰਨੀ ਹੈ। ਔਰ ਇਸ ਲਈ ਉਹਨਾਂ ਨੂੰ ਅਸੀਂ ਉਹ ਸਾਰੇ ਸ਼ਲੋਕ ਬਾਬਾ ਫਰੀਦ ਜੀ ਹੋ ਕੇ ਥੱਲੇ ਹੀ ਆਉਂਦੇ ਨੇ। ਔਰ ਅੱਜ ਜਿਹੜਾ ਸ਼ਬਦ ਅਸੀਂ 2 ਸ਼ਬਦ ਉਹਨਾਂ ਦੇ ਜਿਹੜੇ 4 ਵੱਡੇ ਸ਼ਬਦ ਨੇ, 2 ਆਸਾ ਰਾਗ ਦੇ ਵਿੱਚ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਔਰ 2 ਸ਼ਬਦ ਉਹਨਾਂ ਦੇ ਸੂਹੀ ਰਾਗ ਚ ਨੇ। ਇੱਕ ਰਾਗ ਸੂਹੀ ਚ ਹੈ, ਇੱਕ ਰਾਗ ਸੂਹੀ ਲਲਤ ਦੇ ਵਿੱਚ ਹੈ। ਅੱਜ ਜਿਹੜਾ ਸੂਹੀ ਰਾਗ ਦਾ ਪਹਿਲਾ ਸ਼ਬਦ ਹੈ ਉਹ ਮੈਂ ਵਿਚਾਰ ਰਿਹਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ। ਇਹਦੇ ਚ ਇਸ ਗੱਲ ਦਾ ਵੀ ਧਿਆਨ ਰਿਹਾ ਕਿ 6 ਗੁਰੂ ਸਾਹਿਬਾਨ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ। ਨਾਨਕ ਲਫ਼ਜ਼ ਸ਼ਬਦ ਦੇ ਅਖੀਰ ਚ ਗੁਰੂ ਨਾਨਕ ਸਾਹਿਬ ਨੇ ਜ਼ਾਹਰ ਹੈ ਉਹ ਫਾਊਂਡਰ ਨੇ ਕੀਤਾ, ਪਰ ਬਾਕੀ 5 ਗੁਰੂ ਸਾਹਿਬਾਨ ਨੇ ਆਪਣੇ ਨਾਂ ਨਹੀਂ ਦਿੱਤੇ, ਸਿਰਫ ਨਾਨਕ ਪਦ ਦੇ ਥੱਲੇ ਹੀ ਹੈ। ਪਰ ਇਹ ਯੂਨੀਕ ਆਨਰ ਫਕੀਰਾਂ ਨੂੰ, ਭਗਤ ਜਨਾਂ ਨੂੰ ਗੁਰੂ ਸਾਹਿਬ ਨੇ, ਗੁਰੂ ਅਰਜਨ ਸਾਹਿਬ ਨੇ ਬਖਸ਼ਿਆ ਕਿ ਉਹਨਾਂ ਦਾ ਕਲਾਮ, ਉਹਨਾਂ ਦੀ ਬਾਣੀ ਤੋਂ ਪਹਿਲਾਂ ਉਹਨਾਂ ਦੇ ਨਾਂ ਜਿਹੜੇ ਨੇ ਉਸ ਦੇ ਉੱਤੇ, ਔਰ ਬੜੇ ਸਤਿਕਾਰ ਦੇ ਨਾਲ ਹੁਣ ਇਹਦੇ ਚ ਵੀ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ। ਹੁਣ ਜੀ
ਸਾਡੇ ਕਲਚਰ ਦੇ ਵਿੱਚ ਇੱਕ ਬਹੁਤ ਹੀ ਰਿਸਪੈਕਟ ਦਾ ਲਫ਼ਜ਼ ਹੈ ਔਰ ਇਹਦੇ 'ਚ ਹੈ ਉਹਨਾਂ ਦਾ ਸ਼ਬਦ ਤਪ ਤਪ ਲੋਏ ਲੋਏ ਹਾਥ ਮਰੋਰੋਂ ਬਾਵਲ ਹੋਈ ਸੋ ਸੌ ਲੋਰੋਂ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਨ ਸ਼ੈ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਣੀ ਜੋਬਨ ਖੋਏ ਪਾਛੈ ਪਛਤਾਣੀ ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੈ ਹਉ ਬਿਰਹਿ ਜਾਲੀ ਪਿਰੋ ਬਹੀਨ ਪਿਰਹਿ ਬਿਹੂਨ ਕਤੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਇਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲਾਹ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਹੁਣ ਇਸ ਦੇ ਵਿੱਚ 2-3 ਅਲੰਕਾਰ ਮੈਟਾਫਰ ਬਾਬਾ ਫਰੀਦ ਜੀ ਨੇ ਇਸਤੇਮਾਲ ਕੀਤੇ। ਇੱਕ ਕੱਲੀਕਾਰੀ ਨੌਜਵਾਨ ਬੱਚੀ ਜਿਹਦੇ ਲਈ ਮੁੰਦ ਲਫ਼ਜ਼ ਕਈ ਥਾਂ ਤੇ ਗੁਰਬਾਣੀ ਦੇ ਵਿੱਚ ਆਇਆ ਕਿਉਂਕਿ ਜ਼ਾਹਰ ਹੈ ਸਾਡੇ ਉਸ ਖਿੱਤੇ ਦੇ ਵਿੱਚ ਜਦੋਂ ਕਿ ਅਜੇ ਕੋਈ ਨਲਕਿਆਂ ਦਾ ਸਿਸਟਮ ਨਹੀਂ ਸੀ, ਪਾਣੀ ਖੂਹਾਂ ਤੋਂ ਭਰਿਆ ਜਾਂਦਾ ਸੀ ਤੇ ਖੂਹ ਜੇ ਡਰਾਉਣਾ ਹੋਏ ਕਾਲਾ ਖੂਹ ਹੈ ਉਹਦੇ ਚ ਤੁਸੀਂ ਜਾਣਦੇ ਹੋ ਪਾਣੀ ਵੀ ਨਹੀਂ ਹੈ ਤੇ ਉਹ ਮੁੰਦ ਵੀ ਕੱਲੀ ਹੈ, ਉਹ ਔਰਤ ਕੱਲੀ ਹੈ, ਕਿਸ ਕਿਸਮ ਦੇ ਭਿਆਨਕ ਖੂਹ ਚ ਉਹਦੀ ਕੀ ਹਾਲਤ ਹੋਏਗੀ। ਇੱਕ ਇਹ ਮੈਟਾਫਰ ਹੈ ਕਿ ਭਾਈ ਕਿਵੇਂ ਅਸੀਂ ਇਸ ਦੁਨੀਆ ਦੇ ਵਿੱਚ ਜਿਹੜਾ ਮੌਤ ਦਾ ਖੂਹ ਹੈ, ਸਾਡੀ ਜਿੰਦ ਇਕੱਲੀ ਹੈ, ਕੋਈ ਸਾਡਾ ਸਹਾਰਾ ਨਹੀਂ ਹੈ। ਜੇ ਕੋਈ ਬੇਲੀ ਬਣ ਸਕਦਾ ਤੇ ਉਹ ਅੱਲਾ ਬੇਲੀ ਹੈ ਜੇ ਉਹਦਾ ਅਸੀਂ ਸਹਾਰਾ ਫੜੀਏ। ਫਿਰ ਵੈਰਾਗ ਦੀ ਗੱਲ ਹੈ। ਕੋਇਲ ਹੁਣ ਜ਼ਾਹਰ ਹੈ ਅੱਜ ਤਾਂ ਪੰਜਾਬ ਫਲੈਟ ਕਰ ਦਿੱਤਾ ਹੈ, ਰੁੱਖਾਂ ਦੇ ਰੁੱਖ ਹੀ ਨਹੀਂ ਨੇ। ਪੰਜਾਬ ਦੇ ਵਿੱਚ ਅੰਬ ਬਹੁਤ ਜ਼ਿਆਦਾ ਹੁੰਦੇ ਸੀ। ਉਰੇ ਜਿਹੜਾ ਜ਼ਿਲ੍ਹਾ ਅੰਬਾਲਾ ਹੈ ਡਿਵੀਜ਼ਨ, ਇਸ ਦੇ ਵਿੱਚ ਤਾਂ ਇਹਦਾ ਨਾਂ ਹੀ ਅੰਬਾਲਾ ਅੰਬਾਂ ਵਾਲਾ ਕਰਕੇ। ਇਹ ਸਾਰੇ ਜਿੱਥੇ ਅੱਜ ਚੰਡੀਗੜ੍ਹ ਬਣਿਆ ਰੋਪੜ ਤੱਕ ਔਰ ਲਹਿੰਦੇ ਪੰਜਾਬ ਚ ਵੀ, ਔਰ ਜਿਹੜੀ ਇਹ ਸਾਰੀ ਮੁਲਤਾਨ ਦੀ ਦੂਸਰੀ ਬੈਲਟ ਵੀ ਹੈ। ਹੁਣ ਅੰਬ ਦੇ ਨਾਲ ਜਿਹੜੇ ਪੰਛੀ ਦਾ ਬਹੁਤ ਸਿੱਧਾ ਸੰਬੰਧ ਹੈ ਉਹ ਕੋਇਲ ਹੈ। ਔਰ ਕੋਇਲ ਨਾਈਟਿੰਗੇਲ ਜਿਹੜਾ ਸਾਡਾ ਹੀ ਬਰਡ ਹੈ ਉਸ ਖਿੱਤੇ ਦਾ, ਜਿਸ ਦੇ ਮਿੱਠੀ ਉਹਦਾ ਰੰਗ ਕਾਲਾ ਹੈ ਪਰ ਉਹਦੀ ਆਵਾਜ਼ ਬੜੀ ਮਿੱਠੀ ਹੈ, ਜਿਵੇਂ ਉਹ ਗੁਣ ਬਣਾ ਰਹੀ ਹੋਏ, ਜਿਵੇਂ ਅੰਬਾਂ ਦੀ ਮਿਠਾਸ। ਔਰ ਸ਼ਾਇਦ ਉਹ ਮਿਠਾਸ ਅੰਬਾਂ ਨੇ ਦਿੱਤੀ ਜਾਂ ਉਹਨੇ ਚੁਣਿਆ ਅੰਬ ਦੇ ਦਰਖਤ ਨੂੰ। ਕੋਇਲ ਔਰ ਅੰਬ ਇਨਸੈਪਰੇਬਲ। ਹੁਣ ਕਿਉਂਕਿ ਅੰਬ ਹੀ ਨਹੀਂ ਰਹੇ ਤਾਂ ਕੋਇਲ ਵੀ ਨਹੀਂ ਰਹੀ, ਔਰ ਸਾਡੇ ਬੋਲਾਂ 'ਚ ਵੀ ਖਰਵਾਪਨ ਹੈ ਔਰ ਸਾਡੇ ਜ਼ਿੰਦਗੀ ਦੇ ਵਿੱਚ ਵੀ ਡਰਾਈਨੈਸ ਹੈ। ਹੁਣ ਇਹ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਹੋਣ ਜਾਂ ਦੁਨਿਆਵੀ ਵੀ ਜਿਹੜੇ ਕਵੀ ਨੇ ਉਹ ਅਲੰਕਾਰ ਲੱਭਦੇ ਨੇ ਕਿ ਵੀ ਹੁਣ ਇਹ ਡਾਇਲੌਗ ਹੈ। ਜਦੋਂ ਬਾਬਾ ਫਰੀਦ ਉਸ ਵਿਰਾਗ ਦੇ ਵਿੱਚ ਰੱਬ ਦੀ ਬੰਦਗੀ ਦੇ ਰੱਬ ਦੇ ਪਿਆਰ ਦੇ ਵਿੱਚ ਜਿਹੜੇ ਨੇ ਉਹ ਬਾਬਰੇ ਨੇ, ਜਿਹਨੂੰ ਅਸੀਂ ਦੀਵਾਨਾ ਕਹਿੰਦੇ ਆ, ਸ਼ਦਾਈ ਕਹਿੰਦੇ, ਤੇ ਉਹਨਾਂ ਦਾ ਧਿਆਨ ਕੋਇਲ ਵੱਲ ਜਾਂਦਾ ਹੈ ਕਿ ਵੀ ਇੰਨਾ ਮਿੱਠਾ ਬੋਲਦੀ ਹੈ ਪਰ ਰੰਗ ਕਿਉਂ, ਇਹ ਕਿਵੇਂ ਕਾਲੀ ਹੋ ਗਈ ਕੋਲੇ ਵਰਗੀ। ਉਹਨੂੰ ਪੁੱਛਦੇ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੂੰ ਕੈਸਾ ਕੀ ਕਰ ਦਿੱਤਾ ਹੈ ਕਿ ਤੂੰ ਕਾਲੀ ਹੋ ਗਈ। ਉਹਦਾ ਜਵਾਬ ਵੀ ਹੈ ਕਿ ਆਪਣੇ ਪ੍ਰੀਤਮ ਕੇ ਹਉ ਬਿਰਹਾ ਜਾਲੀ। ਬਿਰਹਾ ਹੁੰਦਾ ਸੈਪਰੇਸ਼ਨ, ਜਿਹਨੂੰ ਅਸੀਂ ਹਿਜਰ ਕਹਿੰਦੇ। ਹਿਜਰ ਅੱਡ ਹੋਣਾ, ਵਸਲ ਮਿਲਾਪ ਹੈ। ਸੋ ਜਦੋਂ ਰੱਬ ਨਾਲ ਮਿਲਾਪ ਤੋਂ ਪਹਿਲਾਂ ਇਹ ਹਿਜਰ, ਇਹ ਵੈਰਾਗ ਦੀ ਫੀਲਿੰਗ ਹੋਣਾ, ਜਿੱਥੇ ਤੁਹਾਨੂੰ ਹੁੰਦਾ ਮੇਰਾ ਪ੍ਰੀਤਮ ਕਹੋ ਮਿਲੇ ਕਿਤ ਗਲੀ, ਕਿਹੜੀ ਗਲੀ 'ਚ ਮੇਰਾ ਪਿਆਰਾ ਮੈਨੂੰ ਮਿਲੇਗਾ, ਮੈਂ ਭੱਜ ਉੱਠਾਂ, ਮੈਂ ਦੌੜ ਪਵਾਂ। ਸੋ ਇਹ ਉਹਨਾਂ ਨੇ ਇਸ ਨੂੰ ਇਸਤੇਮਾਲ ਕੀਤਾ ਔਰ ਫਿਰ ਇਹ ਦੱਸਣ ਦੇ ਲਈ ਕਿ ਭਾਈ ਰੱਬ ਦੇ ਰਸਤੇ ਤੇ ਤੁਰ ਔਰ ਹੁਣੇ ਹੀ ਤੁਰ। ਸਾਨੂੰ ਪਤਾ ਹੈ ਜਿਨ੍ਹਾਂ ਜ਼ਮਾਨਿਆਂ 'ਚ 24 ਘੰਟੇ ਚੱਲਣ ਵਾਲੀ ਟਰਾਂਸਪੋਰਟੇਸ਼ਨ ਨਹੀਂ ਸੀ, ਬਹੁਤ ਸਫ਼ਰ ਪੈਦਲ ਹੁੰਦਾ ਸੀ ਔਰ ਬਹੁਤ ਵਾਰ ਸੂਰਜ ਚੜ੍ਹਨ ਤੋਂ ਪਹਿਲਾਂ ਤੁਰ ਪੈਣਾ, ਰੋਟੀਆਂ ਪਕਾ ਕੇ ਅੰਬ ਦੇ ਅਚਾਰ ਦੀ ਜਿਹੜੀ ਆ ਫਾੜੀ ਵਿੱਚ ਰੱਖ ਲਈ ਹੈ, ਮਾੜਾ ਮੋਟਾ ਪਾਣੀ ਨਾਲ ਲੈ ਲਿਆ। ਉਹਨਾਂ ਨੂੰ ਸੀ ਕਿ ਭਾਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਨਿਕਲ ਪਾਓ
ਤਾਂ ਕਿ ਜ਼ਿਆਦਾ ਪੰਧ ਮੁਕਾਇਆ ਜਾਏ, ਤਾਂ ਕਿ ਜਦੋਂ ਤੱਕ ਗਰਮੀ ਦੇ ਫਿਰ ਪੂਰਾ ਮੌਸਮ ਕਿ ਉਦੋਂ ਤੱਕ ਅਸੀਂ ਔਰ ਸੂਰਜ ਛੁਪਣ ਤੋਂ ਪਹਿਲਾਂ, ਢਲਣ ਤੋਂ ਪਹਿਲਾਂ, ਇੱਕ ਚੜ੍ਹਨਾ ਹੈ ਇੱਕ ਢਲਣਾ ਹੈ, ਕਿ ਸੂਰਜ ਢਲਣ ਤੋਂ ਪਹਿਲਾਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ। ਉਹਨੂੰ ਵੀ ਬਾਬਾ ਫਰੀਦ ਨੇ ਇਸਤੇਮਾਲ ਕੀਤਾ ਕਿ ਭਾਈ ਹੁਣ ਲੇਟ ਨਾ ਕਰ, ਸਵੇਰੇ ਜਿਵੇਂ ਪੰਧ ਤੇ ਨਿਕਲ ਪਈਦਾ ਇਵੇਂ ਰੱਬ ਦੀ ਯਾਦ ਦੇ ਰਸਤੇ ਤੇ ਨਿਕਲ। ਪਰ ਇਹ ਵੀ ਯਾਦ ਦਹਾਨੀ ਕਰਵਾਈ ਇਸ ਮੈਟਾਫਰ ਨਾਲ, ਖੰਡਾ ਜ਼ਾਰ ਹੈ, ਸੌਰਡ ਹੈ, ਤਲਵਾਰ ਹੈ, ਡਬਲ ਐਜ, ਉਹਦੇ ਦੋ ਐਂਡ ਹੁੰਦੇ ਨੇ ਔਰ ਦੋਨੋਂ ਤਿੱਖੇ ਹੁੰਦੇ ਨੇ। ਔਰ ਇਹ ਵੀ ਦੱਸਿਆ ਕਿ ਵੀ ਜਿਹੜਾ ਇਸ ਰਸਤੇ ਤੇ ਤੁਰਨੇ, ਕਿਉਂਕਿ ਦੁਨੀਆ ਨਾਲੋਂ ਵੱਖਰੀ ਲਾਈਨ ਹੈ ਮੁਹੱਬਤ ਦੀ, ਇਸ਼ਕ ਹਕੀਕੀ ਦੀ। ਦੁਨੀਆ ਫਸੀ ਹੋਈ ਹੈ ਝਮੇਲਿਆਂ ਦੇ ਵਿੱਚ, ਇਹ ਰਸਤਾ ਤੇਰਾ ਸੌਖਾ ਨਹੀਂ ਹੋਏਗਾ। ਇਹਨੂੰ ਇਸ ਹੌਸਲੇ ਦੇ ਨਾਲ ਹੀ ਤੁਰਨਾ ਕਿ ਭਾਈ ਇਹ ਔਖਾ ਰਸਤਾ ਹੈ, ਪਰ ਮੈਂ ਪਿਆਰੇ ਨੂੰ ਪਾਣਾ, ਮੈਂ ਪ੍ਰੀਤਮ ਦੀ ਗੱਲ ਵਕੜੀ ਚਾਹਣਾ, ਮੈਂ ਇਕਮਿਕ ਹੋਣਾ। ਔਰ ਇਸ ਸ਼ਬਦ ਦੀ ਕਿ ਉਸ ਤੋਂ ਬਿਨਾਂ ਜਿਹੜੇ ਲੋਕ ਰੱਬ ਨਾਲ ਨਹੀਂ ਮਿਲੇ ਹੋਏ, ਇਹ ਆਮ ਦੁਨੀਆ ਦੀ ਹਾਏ ਦਾ ਜ਼ਿਕਰ ਹੈ। ਹੁੰਦਿਆਂ ਸੁਣਦਿਆਂ ਲੋਕ ਜਿਹੜੇ ਨੇ ਉਹ ਤੜਫ ਰਹੇ ਹੁੰਦੇ ਨੇ। ਤੇ ਬਾਬਾ ਫਰੀਦ ਨੇ ਫਰਮਾਇਆ, ਤਪ ਤਪ ਲੋਏ ਲੋਏ ਹਾਥ ਮਰੋੜੋ, ਖਪ ਖਪ ਕੇ ਲੁੱਚ ਲੁੱਚ ਕੇ। ਇਹ ਤਪ ਤਪ ਕੇ ਲੁੱਚ ਲੁੱਚ ਕੇ, ਤਪ ਤਪ ਲੋਏ ਲੋਏ ਹਾਥ ਮਰੋੜੋ। ਜਿਵੇਂ ਬੰਦਾ ਬੇਚੈਨ ਹੋ ਰਿਹਾ ਹੁੰਦਾ, ਬਾਬਲ ਹੁਈ ਸੋ ਸ਼ੋ ਲੋੜੋ, ਕਿ ਮੈਂ ਸ਼ੈਤਾਨ ਹੋ ਗਈ ਹਾਂ ਬਾਬਰਾ, ਕਿ ਮੈਂ ਆਪਣੇ ਪਿਆਰੇ ਨੂੰ ਲੱਭ ਰਹੀ ਹਾਂ, ਆਪਣੇ ਪ੍ਰੀਤਮ ਨੂੰ। ਇਹ ਰੂਹ ਦੀ ਆਵਾਜ਼ ਹੈ, ਰੂਹ ਦੀ ਵੈਰਾਗ ਦੀ ਗੱਲ ਹੈ। ਤੈਸਾ ਮਨ ਮੈਂ ਕੀਆ ਰੋਜ਼। ਫਿਰ ਇਹ ਹੈ ਕਿ ਹੇ ਪਿਆਰੇ, ਹੇ ਮੇਰੇ ਦੋਸਤ, ਹੇ ਮੇਰੇ ਰੱਬ, ਤੂੰ ਕਿਉਂ ਮੇਰੇ ਨਾਲ ਨਾਰਾਜ਼ ਹੋ ਗਿਆ? ਫਿਰ ਇਹ ਸਵਾਲ ਹੈ। ਪਰ ਨਾਲ ਹੀ ਕਿਹਾ, ਮੁਝ ਅਵਗਨ ਸ਼ੈ ਨਾਹੀ ਦੋਸ਼। ਉਹਦਾ ਨਹੀਂ ਕੋਈ, ਮੇਰੇ 'ਚ ਕੁਛ ਐਸਾ ਹੈ, ਮੈਂ ਉਹਦੇ ਕਬੂਲ ਹੋਣ ਦੇ ਕਾਬਲ ਨਹੀਂ ਬਣੀ, ਇਸ ਲਈ ਉਹਨੇ ਕਾਬਲੇ ਕਬੂਲ ਨਹੀਂ ਫਰਮਾਇਆ। ਔਰ ਮੈਂ ਕਾਬਲੇ ਕਬੂਲ ਨਹੀਂ ਹੈ, ਉਹਦਾ ਦੋਸ਼ ਨਹੀਂ ਹੈ, ਉਹਦੀ ਗਲਤੀ ਨਹੀਂ ਹੈ। ਮੁਝ ਅਵਗੁਣ, ਮੈਂ ਹੀ ਔਗਣਾਂ ਦੇ ਨਾਲ ਭਰੀ ਹੋਈ ਹੈ। ਸ਼ੈ ਨਾਹੀ ਦੋਸ਼, ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੈ ਪਛਤਾਣੀ ਰਾਹੋ। ਕਿ ਮੈਂ ਆਪਣੇ ਪਿਆਰੇ ਦੀ ਕਦਰ ਨਹੀਂ ਜਾਣੀ। ਉਹ ਜ਼ਾਹਰ ਹੈ ਕਿ ਸਾਰ ਕਦਰ ਨੂੰ ਕਹਿੰਦੇ ਨੇ। ਔਰ ਹੁਣ ਜਦੋਂ ਕਿ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਗੁਜ਼ਰ ਗਿਆ, ਜੋਬਨ ਨਿਕਲ ਗਿਆ, ਜੋਬਨ ਖੋਏ ਪਾਛੈ ਪਛਤਾਣੀ, ਹੁਣ ਪਛਤਾਵੇ ਤੋਂ ਬਿਨਾ ਹੋਰ ਕੁਛ ਨਹੀਂ ਹੈ ਮੇਰੇ ਕੋਲ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਕੋਇਲ ਦੇ ਨਾਲ ਡਾਇਲੌਗ ਮੈਂ ਆਲਰੇਡੀ ਡਿਸਕਸ ਕੀਤਾ। ਉਹਨੂੰ ਪੁੱਛਿਆ ਵੀ ਤੂੰ ਕਿਉਂ ਕਾਲੀ ਹੈ? ਉਹਨੇ ਕਿਹਾ ਕਿ ਮੈਂ ਆਪਣੇ ਪਿਆਰੇ ਦੇ ਵੈਰਾਗ ਦੇ ਵਿੱਚ, ਬਿਰਹਾ ਦੀ ਅੱਗ ਦੇ ਵਿੱਚ ਸੜ ਕੇ ਜਿਹੜਾ ਮੈਂ ਸੜ ਗਿਆ। ਔਰ ਇਸ ਬਿਰਹਾ ਦੇ ਉੱਤੇ ਹੀ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਹੈ ਕਿ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਕਿ ਬਿਰਹਾ ਵਿਜੋਗ, ਇਸ ਦੀ ਗੱਲ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਨ ਦੇ ਵਿੱਚ, ਜਿਸ ਵਜੂਦ ਦੇ ਵਿੱਚ ਉਹ ਪੀੜ ਨਹੀਂ ਹੈ ਵਿਛੜਨ ਦੀ, ਉਸ ਦੇ ਅੰਦਰ ਉਹ ਤਾਂਗ ਨਹੀਂ ਹੈ ਕਿ ਮੈਂ ਆਪਣੇ ਪਿਆਰੇ ਨੂੰ ਕਿਵੇਂ ਮਿਲਣਾ। ਉਹ ਸਮਝੋ ਕਿ ਗ੍ਰੇਵ ਯਾਰਡ ਹੈ, ਕ੍ਰੀਮੇਸ਼ਨ ਗਰਾਊਂਡ ਹੈ। ਸੋ ਤਨ ਜਾਣ ਮਸਾਨ। ਫਿਰ ਹੈ ਪਿਰਹਿ ਬਹੂਨ ਕਤੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਹੁਣ ਕੋਇਲ ਦੇ ਜਵਾਬ 'ਚ ਹਾਂ, ਕਿਵੇਂ ਪਿਆਰੇ ਤੋਂ ਬਿਨਾਂ ਕੋਈ ਸੁਖੀ ਹੋ ਸਕਦਾ ਹੈ? ਜੇ ਪਿਆਰਾ ਚਾਹੇ ਤੇ ਆਪਣੇ ਨਾਲ ਮਿਲਾ ਸਕਦਾ ਹੈ। ਵਿਦਣ ਖੂਹੀ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਿ ਇਹ ਜੀਵਨ ਦੇ ਵਿੱਚ ਇਹ ਖੂਹ ਜਿਹੜਾ ਕਿ ਮਾਇਆ ਦਾ ਹੈ, ਉਹਦੇ 'ਚ ਇਹ ਰੂਹ ਕੱਲੀ ਹੈ, ਕੋਈ ਸਾਥੀ ਨਹੀਂ, ਕੋਈ ਬੇਲੀ ਨਹੀਂ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਮੈਂ ਰੂਹ ਤੜਫ ਰਹੀ ਸੀ ਕੱਲੀ, ਕੋਈ ਮੇਰਾ ਨਹੀਂ ਹੈ। ਪਰ ਉਸ ਰੱਬ ਨੇ ਰਹਿਮਤ ਕੀਤੀ ਮੈਨੂੰ, ਭਲੇ ਲੋਕਾਂ ਦੇ ਨਾਲ, ਭਲੇ ਪੁਰਖ ਦੇ ਨਾਲ, ਗੁਰਮੁਖ ਦੇ ਨਾਲ, ਸੰਤ ਦੇ ਨਾਲ, ਚੰਗੇ ਸੱਚ ਦੇ ਰਸਤੇ ਤੇ ਤੁਰਨ ਵਾਲੇ ਦੇ ਨਾਲ ਮਿਲਾਇਆ। ਪ੍ਰਭ ਸਾਧ ਸੰਗ ਮੇਲੀ। ਤੇ ਜਦੋਂ ਮੈਨੂੰ ਇਹ ਸਮਝ ਆ ਗਈ ਔਰ ਮੇਰੇ ਅੰਦਰ ਪਿਆਰ ਉਸ ਵਾਹਿਗੁਰੂ ਦਾ ਆਇਆ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਫਿਰ ਮੈਨੂੰ ਕੱਲਾ ਨਹੀਂ, ਮੈਨੂੰ ਲੱਗਾ ਵੀ ਮੇਰਾ ਬੇਲੀ, ਮੇਰਾ ਦੋਸਤ ਅੱਲਾ ਮੇਰੇ ਨਾਲ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਕਿ ਭਾਈ ਉਹਨੂੰ ਯਾਦ ਕਰੋ, ਨਾਲ ਅਸੀਂ ਕਦੇ ਇਕੱਲੇ ਨਹੀਂ ਹੈ। ਔਰ ਇਸ ਦੇ ਨਾਲ ਅਖੀਰ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਇਹ ਰਸਤਾ ਸੌਖਾ ਨਹੀਂ ਹੈ। ਵਾਟ ਹਮਾਰੀ ਖਰੀ ਉਡੀਨੇ,
ਉਡੀਣੀ ਹੁੰਦਾ ਬਹੁਤ ਡਿਫਿਕਲਟ, ਮੁਸ਼ਕਲ, ਕਿ ਇਹ ਜਿਹੜਾ ਰਸਤਾ ਹੈ ਰੱਬ ਦੇ ਰਾਹ ਦਾ, ਕਿਉਂਕਿ ਇਹ ਦੁਨੀਆ ਨਾਲੋਂ ਵੱਖਰਾ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਕੋ ਕਹੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਕੋਈ ਕਹਿੰਦਾ ਇਹ ਕਮਲਾ ਹੈ, ਕਰਾਈ ਹੈ, ਕੋਈ ਕਹਿੰਦਾ ਇਹ ਬੌਰਾ ਸ਼ਦਾਈ ਹੈ, ਕਹਿੰਦਾ ਜਾਣ ਦਿਓ ਕਿ ਰੱਬ ਦਾ ਬੰਦਾ ਹੈ ਵਿਚਾਰਾ। ਸੋ ਇਹੀ ਬਾਬਾ ਫਰੀਦ ਕਹਿ ਰਹੇ ਨੇ ਕਿ ਵਾਟ ਹਮਾਰੀ ਖਰੀ ਉਡੀਣੀ, ਵਾਟ ਰਾਹ ਨੂੰ ਕਹਿੰਦੇ, ਜਿਹੜਾ ਰਸਤਾ ਹੈ ਤੁਰਨ ਦਾ, ਇਹ ਬਹੁਤ ਔਖਾ ਹੈ, ਖੰਨਿਓ ਤਿੱਖੀ ਬਹੁਤ ਪਿਉਣੀ। ਇਹ ਖੰਡੇ ਦੀ ਧਾਰ ਤੋਂ ਤਿੱਖਾ ਰਸਤਾ ਹੈ ਔਰ ਬਹੁਤ ਬਰੀਕ ਹੈ, ਬਹੁਤ ਪੀਣੀ, ਬਹੁਤ ਬਰੀਕ ਹੈ। ਉਸ ਉੱਪਰ ਹੈ ਮਾਰਗ ਮੇਰਾ, ਕਿ ਇਸ ਮੁਸ਼ਕਲ ਦੇ ਰਸਤੇ ਤੇ ਤੁਰ ਨਿਕਲਣਾ, ਇਹੀ ਮੇਰਾ ਰਸਤਾ ਹੈ। ਔਰ ਇਸ ਡਿਫਿਕਲਟ ਰਸਤੇ ਤੇ ਮੈਂ ਤੁਰਨਾ, ਮੈਂ ਤੁਰ ਰਿਹਾ। ਔਰ ਸਾਡੇ ਲਈ ਸਬਕ ਹੈ ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਸ਼ੇਖ ਫਰੀਦ ਇਹ ਕਹਿੰਦੇ ਨੇ ਕਿ ਉਹ ਰੱਬ ਦੇ ਬੰਦੇ, ਉਹ ਮੇਰੇ ਦੋਸਤ, ਉੱਠ ਸਵੇਰੇ ਸਵੇਰੇ ਉੱਠ, ਪੰਧ ਮਕਾਲ ਹੈ ਸ਼ੇਖ ਫਰੀਦਾ ਪ੍ਰਭ ਪੰਥ ਸਮਾਰ ਸਵੇਰਾ। ਇਹ ਸਵੇਰੇ ਸਵੇਰੇ ਆਪਣੇ ਰਾਹ ਪੈ ਜਾ। ਮਤਲਬ ਇਹ ਹੈ ਕਿ ਬੁਢਾਪੇ ਨੂੰ ਨਾ ਡੀਕਦਾ ਰਹਿ ਕਿ ਉਹ ਆਏਗਾ, ਜੋ ਹੋ ਜਾਏਗਾ ਕੰਮ, ਫਿਰ ਦੇਖਾਂਗੇ, ਬਾਕੀ ਕੰਮ ਮੁੱਕ ਜਾਣਗੇ। ਨਾ ਕਾਹਦੇ ਕੰਮ ਮੁੱਕਣੇ ਨੇ। ਇਹ ਤਾਂ ਇਹ ਹੈ ਕਿ ਭਾਈ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਕੱਲ ਕਰਨਾ ਸੋ ਆਜ ਕਰ, ਆਜ ਕਰੇ ਸੋ ਤਾਲ, ਪਾਛੇ ਕਛੂ ਨਾ ਹੋਏਗੋ, ਜੋ ਸਿਰ ਪਰ ਪਹੁੰਚਿਓ ਸਿਰ ਪਰ ਆਇਓ ਕਾ। ਕਿ ਜੋ ਕੱਲ ਕਰਨਾ ਉਹਨੂੰ ਅੱਜ ਕਰ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਕਰ, ਪਿੱਛੋਂ ਕੁਝ ਨਹੀਂ ਹੋਣਾ। ਪਤਾ ਨਹੀਂ ਕਦੋਂ ਕਾਲ ਦਾ, ਮੌਤ ਦਾ ਠਹਿੰਗਾ ਤੇਰੇ ਸਿਰ ਦੇ ਉੱਤੇ ਵੱਜਣਾ, ਤੇ ਫਿਰ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਸਭ ਕੁਝ ਹੋਰ ਹੋ ਜਾਣਾ। ਪਰ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਟਾਈਮ ਬਿਊਟੀਫੁਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।